अस्सलाम वालेकुम जी। 36 ਘੰਟੇ ਰਹਿ ਗਏ ਨੇ ਇਸ ਗੱਡੀ ਦੀ ਬੋਲੀ ਲੱਗਣ ਦੇ ਵਿੱਚ। ਯਾਨੀ ਅੱਜ ਜੁਮਾ ਹੈ। ਜੁਮਾ ਬਲਕਿ ਗੁਜ਼ਰ ਚੁੱਕਿਆ ਹੈ, ਇਸ਼ਾ ਹੋ ਚੁੱਕੀ ਹੈ। ਇਨਸ਼ਾਅੱਲਾ ਇਤਵਾਰ ਵਾਲੇ ਦਿਨ ਸਵੇਰ 10 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਗੱਡੀ ਦੀ ਬੋਲੀ ਲੱਗੇਗੀ, ਜਿਹੜੀ ਮੈਂ ਖੁਦਾ ਦੀ ਰਾਹ ਦੇ ਵਿੱਚ ਵਕਫ ਕਰ ਛੜੀ ਹੈ। ਇਨਸ਼ਾਅੱਲਾ ਬਸ਼ਰਤੇ ਜ਼ਿੰਦਗੀ ਅੱਲਾ ਸੋਨਾ ਖੈਰ ਆਫੀਅਤ ਰੱਖੇ। ਇਤਵਾਰ ਵਾਲੇ ਦਿਨ ਜਿਹੜੇ ਵੈਸੇ ਵੀ ਮਹਿਮਾਨ ਮਿਲਣ ਵਾਸਤੇ ਆਉਣਾ ਚਾਹੁੰਦੇ ਨੇ, ਜਾਂ ਗੱਡੀ ਦੇ ਹਵਾਲੇ ਦੇ ਨਾਲ ਜਿਹੜੇ ਖਰੀਦਾਰ ਨੇ, ਜਿਹੜੇ ਖਵਾਹਿਸ਼ਮੰਦ ਨੇ, ਜਿਹੜੇ ਚਾਹੁੰਦੇ ਨੇ ਕਿ ਗੱਡੀ ਅਸੀਂ ਖਰੀਦ ਲਵੀਏ, ਅੱਲਾ ਦੀ ਰਜ਼ਾ ਵਾਸਤੇ ਮੈਂ ਗੱਡੀ ਵਕਫ ਕਰ ਛੜੀ ਹੈ। ਇਨਸ਼ਾਅੱਲਾ ਬਸ਼ਰਤੇ ਜ਼ਿੰਦਗੀ ਇਤਵਾਰ ਵਾਲੇ ਦਿਨ ਤੁਹਾਨੂੰ ਇਹ ਸਾਰੀ ਡਿਟੇਲ ਤਫਸੀਲ ਦਿਖਾਈ ਵਿਖਾਈ ਜਾਏਗੀ। ਔਰ ਆਉਣ ਵਾਲਿਆਂ ਸਾਰਿਆਂ ਮਹਿਮਾਨਾਂ ਨੂੰ ਖੁਸ਼ ਆਮਦੀਦ ਤੇ ਵੈਲਕਮ ਆਨਾ। ਜਿੱਥੋਂ ਜਿੱਥੋਂ ਵੀ ਮੇਰੇ ਦੋਸਤ ਮੇਰੇ ਮਹਿਮਾਨ ਮਿਲਣ ਵਾਸਤੇ ਤਸ਼ਰੀਫ ਲਿਆ ਰਹੇ ਨੇ ਜਾਂ ਗੱਡੀ ਵਾਸਤੇ ਤਸ਼ਰੀਫ ਲਿਆ ਰਹੇ ਨੇ, ਸਭ ਦੇ ਆਉਣ ਦਾ ਵੈਲਕਮ ਸ਼ੁਕਰੀਆ ਅਦਾ ਕਰਨਾ। ਕੁਝ ਦੇਰ ਪਹਿਲਾਂ ਮੈਂ ਬਾਜ਼ਾਰ ਗਿਆ ਸਾਂ, ਪੰਸਾਰੀ ਕੋਲੋਂ ਕੋਈ ਚੀਜ਼ ਲਿਆਉਣੀ ਸੀ, ਤੇ ਆਪ ਸਾਹਿਬ ਮੈਨੂੰ ਆਖਣ ਲੱਗੇ, ਘੁੰਮਣ ਸਾਹਿਬ ਸੋਸ਼ਲ ਮੀਡੀਆ ਤੇ ਤੁਹਾਡੀ ਗੱਡੀ ਦੇ ਹਵਾਲੇ ਦੇ ਨਾਲ ਜਿਹੜੀ ਅੱਲਾ ਦੀ ਰਾਹ ਦੇ ਵਿੱਚ ਤੁਹਾਂ ਵਕਫ ਕੀਤੀ ਹੈ, ਵਾਹ ਵਾਹ ਹੋ ਗਈ। ਮੈਂ ਉਹਨਾਂ ਨੂੰ ਵੀ ਆਖਣਾ ਪਿਆ, ਮੈਂ ਆਪ ਸਾਹਿਬ ਇਹ ਸੋਸ਼ਲ ਮੀਡੀਆ ਹੈ, ਇੱਕ ਦਿਨ ਵਾਹ ਵਾਹ ਹੋ ਜਾਂਦੀ ਹੈ, ਦੂਜੇ ਦਿਨ ਥੂ ਥੂ ਹੋ ਜਾਂਦੀ ਹੈ, ਫਿਰ ਵਾਹ ਵਾਹ ਹੋ ਜਾਂਦੀ ਹੈ, ਫਿਰ ਥੂ ਥੂ ਹੋ ਜਾਂਦੀ ਹੈ। ਇਹ ਕੋਈ ਕਾਬਲੇ ਇਤਬਾਰ ਚੀਜ਼ ਨਹੀਂ। ਰਜ਼ਾ ਰੱਬ ਦੀ ਹੋ ਜੇ, ਕੰਮ ਦੇ ਵਿੱਚ ਸ਼ਾਮਲ ਹੋ ਜੇ ਰਜ਼ਾ ਰੱਬ ਦੀ, ਫਿਰ ਨਾ ਵਾਹ ਵਾਹ ਨਾਲ ਗਰਜ਼ ਹੁੰਦੀ ਹੈ, ਨਾ ਓਏ ਓਏ ਨਾਲ ਹੁੰਦੀ, ਕਿਉਂਕਿ ਰਜ਼ਾ ਰੱਬ ਦੀ ਹੁੰਦੀ। ਜਦੋਂ ਜ਼ਾਤੀ ਮਫਾਦ ਹੁੰਦਾ ਹੈ, ਜਦੋਂ ਜ਼ਾਤੀ ਗਰਜ਼ ਹੁੰਦੀ ਹੈ, ਜਦੋਂ ਬੰਦੇ ਦੀ ਆਪਣੀ ਖਵਾਹਿਸ਼ ਹੁੰਦੀ ਹੈ, ਫਿਰ ਵਾਹ ਵਾਹ ਤੇ ਬੰਦਾ ਖੁਸ਼ ਹੁੰਦਾ ਹੈ, ਤੇ ਓਏ ਓਏ ਤੇ ਥੂ ਥੂ ਤੇ ਬੰਦਾ ਪਰੇਸ਼ਾਨ ਹੁੰਦਾ ਹੈ। ਜੇ ਅੱਲਾ ਦੀ ਰਜ਼ਾ ਵਾਸਤੇ ਵਾਹ ਵਾਹ ਹੋਏ ਤਾਂ ਵੀ ਠੀਕ ਹੈ। ਜੇ ਅੱਲਾ ਦੇ ਨਾਂ ਦੇ ਉੱਤੇ ਕੁਰਬਾਨੀ ਦਿੱਤਿਆਂ, ਤੁਹਾਡਾ ਕੰਮ ਕੀਤਿਆਂ ਜੇ ਤੁਹਾਡੇ ਉੱਤੇ ਕੋਈ ਅਟੈਕ ਹੁੰਦਾ ਹੈ, ਤੇ ਉਹਨੂੰ ਵੀ ਬਰਦਾਸ਼ਤ ਕਰੋ, ਫਿਰ ਉਹਦੀ ਵੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਕਿਉਂ? ਮੈਨੂੰ ਪਤਾ ਹੈ ਇਸ ਚੀਜ਼ ਦਾ, ਮੈਂ ਜਾਣਨਾ, ਮੈਂ ਵਾਕਿਫ ਹਾਂ ਕਿ ਜਦੋਂ ਮੈਂ ਇਸ ਪਾਸੇ ਕਦਮ ਚੁੱਕਿਆ ਕਾਫੀ ਦੇਰ ਪਹਿਲਾਂ, ਕਰੋਨਾ ਦੇ ਵਿੱਚ ਮੈਂ ਸਟਾਰਟ ਲਿਆ ਸੀ, ਤੇ ਉਦੋਂ ਬੜਾ ਸਖਤ ਮੇਰੇ ਖਿਲਾਫ ਫੀਡਬੈਕ ਆਇਆ। ਉਦੋਂ ਤੋਂ ਲੈ ਕੇ ਬਾਅਦ ਦੇ ਵਿੱਚ ਕਈ ਕੰਮ ਐਸੇ ਕਿ ਖਾਸ ਕਰ ਰਫਾਈ ਫਲਾਈ ਕੰਮ ਜਦੋਂ ਵੀ ਮੈਂ ਕਰਨ ਲੱਗਾ, ਜਿੱਥੇ ਮੈਨੂੰ ਸਪੋਰਟ ਬੜੀ ਮਿਲਦੀ ਹੈ। ਸਪੋਰਟ ਤੋਂ ਮੁਰਾਦ ਮੇਰੇ ਸਾਥੀ, ਮੇਰੇ ਭਾਈ, ਮੇਰੇ ਦੋਸਤ, ਮੇਰੇ ਪਿਆਰ ਕਰਨ ਵਾਲੇ ਮੇਰੇ ਨਾਲ ਮਿਲਦੇ ਨੇ, ਉੱਥੇ ਹੀ ਯਾਨੀ ਕਿ ਹੇਟਰ ਜਿਹੜੇ ਨੇ, ਯਾਨੀ ਕਿ ਡਿਗਰੇਡ ਕਰਨ ਵਾਲੇ, ਡਿਸਆਰਡ ਕਰਨ ਵਾਲੇ, ਲੱਤਾਂ ਖਿੱਚਣ ਵਾਲੇ, ਮਾਯੂਸ ਕਰਨ ਵਾਲੇ, ਉਹ ਵੀ ਬਹੁਤ ਜ਼ਿਆਦਾ ਆਉਂਦੇ ਨੇ। ਸਾਰਿਆਂ ਨੂੰ ਫੇਸ ਕਰਨਾ ਚਾਹੀਦਾ, ਕਿਉਂਕਿ ਜ਼ਿੰਦਗੀ ਇਸੇ ਚੀਜ਼ ਦਾ ਨਾਂ ਹੈ, ਔਰ ਦੁਨੀਆ ਹੈ, ਦੁਨੀਆਦਾਰੀ ਹੈ, ਇਹਨੂੰ ਫੇਸ ਕਰਨਾ ਹੁੰਦਾ। ਮੈਂ ਇਨਸ਼ਾਅੱਲਾ ਆਇੰਦਾ ਜਿਹੜੀ ਜ਼ਿੰਦਗੀ ਹੈ, ਅੱਲਾ ਸੋਹਣਾ ਖੈਰ ਵਫੀਅਤ ਰੱਖੇ, ਤੇ ਫਲਾਹੀ ਕੰਮਾਂ ਦੇ ਵਿੱਚ, ਰਫਾਹੀ ਕੰਮਾਂ ਦੇ ਵਿੱਚ, ਅਵਾਮੁਨ-ਨਾਸ ਵਾਸਤੇ, ਮਖਲੂਕ ਖੁਦਾ ਦੀ ਖਿਦਮਤ ਵਾਸਤੇ ਹੀ ਇਨਸ਼ਾਅੱਲਾ ਗੁਜ਼ਾਰਾਂਗਾ। ਬਸ਼ਰਤੇ ਜ਼ਿੰਦਗੀ ਇਨਸ਼ਾਅੱਲਾ ਅੱਲਾ ਸੋਹਣਾ ਖੈਰ ਵਫੀਅਤ ਰੱਖੇ, ਤੇ ਜਿਵੇਂ ਇਹ ਕੰਮ ਹੋ ਜਾਂਦਾ ਹੈ, ਹਾਂਜੀ, ਬਾਕਾਇਦਾ ਇਨਸ਼ਾਅੱਲਾ ਵੀਡੀਓ ਰੀਲਸ ਵਗੈਰਾ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਰਹਾਂ ਕਰਾਂਗਾ ਕਿ ਇਸ ਟਾਈਮ ਕਿਹੜੇ ਬੰਦੇ ਨੂੰ ਸਾਡੀ ਤੁਹਾਡੀ ਜ਼ਰੂਰਤ ਹੈ। ਹਾਂਜੀ, ਉਹ ਨੇਕੀ ਦੇ ਕੰਮਾਂ ਦੇ ਵਿੱਚ ਰਲ ਮਿਲ ਕੇ ਵੱਧ ਚੜ੍ਹ ਕੇ ਹਿੱਸਾ ਲਈਏ, ਨਾ ਕਿ ਜਿਹੜਾ ਬੰਦਾ ਕੰਮ ਕਰਦਾ ਪਿਆ ਉਹਦੀਆਂ ਲੱਤਾਂ ਖਿੱਚੀਏ। ਅਸੀਂ ਮਿਲ ਕੇ ਰਲ ਕੇ ਇੱਕ ਜਾਨ ਹੋ ਕੇ, ਇੱਕ ਮੁੱਠ ਹੋ ਕੇ ਜਦੋਂ ਮਖਲੂਕ ਖੁਦਾ ਦੀ ਖਿਦਮਤ ਕਰਾਂਗੇ, ਵੇਖੋ ਇੱਟ ਇੱਟ ਦੇ ਨਾਲ ਦੀਵਾਰ ਬਣਦੀ ਹੈ, ਕਤਰੇ ਕਤਰੇ ਦੇ ਨਾਲ ਦਰਿਆ ਸਮੁੰਦਰ ਬਣਦਾ। ਇਸੇ ਤਰ੍ਹਾਂ ਫਰਦ ਫਰਦ ਦੇ ਨਾਲ ਹੀ ਮੁਆਸ਼ਰਾ ਬਣਦਾ। ਸੋ ਅਸੀਂ ਤੁਸੀਂ ਆ ਕਿ ਜਿਨ੍ਹਾਂ ਨੇ ਇਨਸ਼ਾਅੱਲਾ ਆਪਣੇ ਮੁਆਸ਼ਰੇ ਨੂੰ ਸੰਵਾਰਨਾ, ਔਰ ਜਿਹੜੇ ਪਿੱਛੇ ਰਹਿ ਗਏ ਨੇ ਉਹਨਾਂ ਦਾ ਹੱਥ ਫੜ ਕੇ, ਆਪਣੇ ਮੋਢੇ ਨਾਲ ਮੋਢਾ ਲਾ ਕੇ, ਕਦਮ ਨਾਲ ਕਦਮ ਮਿਲਾ ਕੇ, ਤੇ ਉਹਨਾਂ ਨੂੰ ਅੱਗੇ ਲੈ ਕੇ ਜਾਣਾ। ਅੱਲਾ ਦੀ ਜ਼ਾਤ ਮੇਰੀ ਤੁਹਾਡੀ ਕੋਸ਼ਿਸ਼ ਕਾਬਸ਼ ਆਪਣੀ ਬਾਰਗਾਹ 'ਚ ਕਬੂਲ ਫਰਮਾਵੇ। ਦੁਆਵਾਂ 'ਚ ਯਾਦ ਰੱਖਿਓ, ਇਤਵਾਰ ਵਾਲੇ ਦਿਨ 7 ਜੂਨ ਸਨ 2026 ਸੁਬਹ 10 ਵਜੇ ਤੋਂ ਲੈ ਕੇ 2 ਵਜੇ ਤੱਕ ਕਾਰ ਦੀ ਬੋਲੀ ਲੱਗਣੀ ਹੈ। ਜਿਹੜੇ ਦੋਸਤ ਆਉਣਾ ਚਾਹੁੰਦੇ ਨੇ, ਮੇਰੇ ਵੱਲੋਂ ਤੇ ਸਾਰਿਆਂ ਨੂੰ, ਸਾਰੇ ਵੇਖਣ ਵਾਲਿਆਂ ਨੂੰ ਦਾਵਤ ਆਮ ਹੈ ਕਿ ਤੁਸੀਂ ਤਸ਼ਰੀਫ ਲਿਆਓ। ਨਾਲੇ ਮੈਂ ਆਪਣੇ ਵਿਚਾਰ, ਆਪਣੇ ਖਿਆਲਾਤ ਤੁਹਾਡੇ ਨਾਲ ਸਾਂਝੇ ਕਰਾਂਗਾ, ਨਾਲੇ ਤੁਸੀਂ ਮੇਰੀ ਸੁਣਿਓ, ਮੈਂ ਤੁਹਾਡੀ ਸੁਣਾਂਗਾ। ਇਨਸ਼ਾਅੱਲਾ ਮਿਲਨੇ ਆ ਇਤਵਾਰ 7 ਜੂਨ ਨੂੰ। ਅੱਲਾ ਸੋਹਣੇ ਦੇ ਵਾਲੇ। अस्सलाम वालेकुम रहमतुल्लाहि व बरकातहू।